ਮੇਰਾ ਤਲਕ ਹੀ ਨਹੀਂ ਤੇਰੇ ਨਾਲ। ਤੂੰ ਚੋਰੀਆਂ ਕਰਨ ਡਿਆ ਤੇ ਉੱਤੋਂ ਫੜਿਆ ਗਿਆ ਤੇ ਤੂੰ ਮੈਨੂੰ ਕਹਿਣ ਡਿਆ ਕਿ ਇਹ ਦਿਨ ਨਾਲ ਤੈਨੂੰ ਕੋਈ ਟੈਨਸ਼ਨ ਕੋਈ, ਤੇਰੇ ਭਰਾ ਨੂੰ ਫੈਂਟੀ ਪਈ ਏ। ਭਰਾ ਦਾ ਇੱਕ ਦਿਨ ਦਾ ਕੰਮ ਹੋਏ ਉਹ ਤੇ ਰੋਜ਼ ਫੈਂਟੀ ਖਾ ਕੇ ਆ ਜਾਂਦਾ। ਕਹਿਣ ਜੁੜੇ ਨੇ ਉਹ ਤੈਨੂੰ ਤੇਰੇ ਸਾਹਮਣੇ ਫੜਿਆ ਉਹਨਾਂ ਨੇ। ਕੌਣ ਭਰਿਆ ਤੁਹਾਨੂੰ? ਨਹੀਂ ਮੈਂ ਸਿੱਧਾ ਘਰ ਹੀ ਆ ਰਿਹਾ, ਤੁਸੀਂ ਕਿਉਂ ਪਰੇਸ਼ਾਨ ਪਏ ਹੁੰਦੇ ਹੋ? ਉਹ ਅੰਨਾ ਹੋਇਆ ਤੇ ਨਜ਼ਰ ਕੁਝ ਨਹੀਂ ਆਉਂਦਾ ਪਿਆ। ਯਾਰ ਮੈਨੂੰ ਤਾਂ ਤੇਰਾ ਦਿਮਾਗ ਖਰਾਬ ਲੱਗਦਾ। ਤੂੰ ਲੰਘ ਜੇ ਬੈਠੇ ਭਾਈ ਰਾਹ ਕਰ ਲੱਤਾ, ਤੇਰਾ ਦਿਮਾਗ ਪਰਾਂ ਕਰ ਲੱਤਾ। ਓਏ ਅੰਨੀ ਦਿਆ ਬੈਠਾ ਵਾ ਤੇ ਤੂੰ ਉਧਰ ਵਲ ਕੇ ਲੰਘ ਜਾ। ਇੱਕ ਮਿੰਟ ਠਹਿਰ ਜੀ, ਯਾਦ ਰੱਖ ਮੇਰੀ ਗੱਲ ਸੁਣ। ਹਾਂ ਉੱਥੋਂ ਮੈਂ ਆ ਰਿਹਾ ਵਾਂ, ਇਹ ਲੰਘ ਹੈਗਾ, ਤੂੰ ਲੱਤਾਂ ਖਿਲਾਰ ਕੇ ਬੈਠਾ, ਤੈਨੂੰ ਕੋਈ ਤਮੀਜ਼ ਹੀ ਕਿਸੇ ਬੰਦਾ ਦੱਸੀ ਹੈ? ਓਏ ਅੱਲਾ ਤੈਨੂੰ ਨਹੀਂ ਤਮੀਜ਼ ਓਏ। ਤੂੰ ਇੱਥੋਂ ਉੱਤੋਂ ਦੀ ਵਲ ਕੇ ਨਹੀਂ ਲੰਘ ਤੂੰ ਇੱਕ ਮਿੰਟ ਦਾ ਤੂੰ ਤੇਰੀ ਦੁਰਦ ਕਿੰਨਾ ਹੈ ਉੱਤੇ ਨਾ ਥਾਂ ਜਾ। ਉਹ ਮੇਰੀ ਗੱਲ ਤੇਰੀ ਐਸੀ ਟੈਸੀ ਜੋ ਤੂੰ ਅੱਛਾ ਜਾਈ, ਮੈਂ ਆਪਣਾ ਲਾਲਾ ਲੈ ਕੇ ਆ। ਤੂੰ ਜਾਈ ਨਾ ਇੱਥੋਂ, ਲਾਲਾ ਲੈ ਕੇ ਆ। ਲੈ ਕੇ ਤੇਰੀ ਐਸੀ ਦੀ ਤੈਸੀ। ਤੂੰ ਇੱਕ ਵਾਰੀ ਆ ਜਾ, ਤੂੰ ਇੱਕ ਵਾਰੀ ਤੈਨੂੰ ਮੈਂ ਦੱਸਾਂ ਕਿਵੇਂ ਬਦਮਾਸ਼ੀ ਕਰੀ ਦੀ ਏ। ਦਾ ਪੱਠਾ ਨਾ ਦੇ ਹੋਵੇ। ਲਾਲਾ ਲਾਲਾ ਕੀ ਹੋਇਆ? ਲਾਲਾ ਖੋਖਰ ਨਹੀਂ, ਖੋਖਰ ਲਤੀਫ ਖੋਖਰ ਨੇ ਮੈਨੂੰ ਮਾਰਿਆ। ਮੇਰੀ ਲੜਾਈ ਹੋਈ ਉਹਦੇ ਨਾਲ। ਕਾਦੇ ਤੋਂ? ਉਹ ਲਾਲਾ ਮੈਂ ਲੰਘਣ ਡਿਆ ਯਾਰ, ਉਹ ਦੋ ਬੱਚੇ ਬੈਠੇ ਨੇ, ਉੱਥੋਂ ਮੈਂ ਗੁਜ਼ਰ, ਬੱਚੇ ਨੇ ਬਸਤਾ ਫੜਿਆ। ਅੱਛਾ। ਉਹ ਬਸਤਾ ਮੈਨੂੰ ਅਜ ਕਰਕੇ ਵੱਜਾ। ਮੈਂ ਕਿਹਾ ਪੁੱਤਰਾ ਸਾਈਡ ਤੇ ਹੋਈ ਆ, 1 ਮਿੰਟ ਤੋਂ ਆ ਕੇ ਮੈਨੂੰ ਮਾਰਨਾ ਸ਼ੁਰੂ ਕਰ ਦੂ। 3 ਬੰਦੇ ਸੀ ਲਾਲਾ, ਮੇਰੇ ਕੋਲ ਜੋ ਕਿਤੇ ਨਿਕਲੋ ਨਾ ਮੈਨੂੰ ਬੜਾ ਮਾਰਿਆ। ਉਹ ਚੱਲ ਕੋਈ ਨਹੀਂ, ਸਬਰ ਕਰ। ਕੀ ਹੋ ਗਿਆ? ਚੱਲ ਕਿੱਥੇ ਲਾਲਾ ਨੂੰ ਮਾਰਨਾ, ਬਦਲਾ ਲੈਣਾ ਉਹਦੇ ਕੋਲੋਂ। ਕਿਹਦੇ ਕੋਲੋਂ? ਲਤੀਫ ਕੋਲੋਂ। ਕਿੰਨੀਆਂ ਚਪੇੜਾਂ ਉਹਨੇ ਮਾਰੀਆਂ? ਉਹ ਲਾਲਾ ਮੇਰਾ ਖਿਆਲ ਕਮ ਸੇ ਕਮ ਮੁੱਕੇ ਕਸੁੱਲ ਬਾਗ 15-16 ਹੋ ਗਈਆਂ ਨੇ ਬਸ। ਹਾਂ ਤੂੰ ਮਾਰ ਖਾਣ ਡਿਆ ਜਾਂ ਚਪੇੜਾਂ ਗਿਣਨ ਡਿਆ? ਉਹ ਲਾਲਾ ਗਿਣੀਆਂ ਮੈਨੂੰ ਪਤਾ, ਮੇਰਾ ਲਾਲਾ ਮੇਰੇ ਪਿੱਛੇ ਹੈਗਾ। ਉਹ ਸਬਰ ਕਰ ਲੈ, ਪਿੱਛੇ ਹੈਗਾ ਤੇਰੇ। ਹੈਂ ਕਰ ਲੈਨੇ, ਲੈ ਲੈਨੇ ਬਦਲਾ। ਐਡੀ ਕਾਦੀ ਟੈਨਸ਼ਨ ਲੈ ਲਈ ਤੂੰ? ਉਹ ਲਾਲਾ ਰਾਮ ਨਾਲ ਯਾਰ, ਤੈਨੂੰ ਕੋਈ ਟੈਨਸ਼ਨ ਕੋਈ, ਤੇਰੇ ਭਰਾ ਨੂੰ ਫੈਂਟੀ ਪਈ ਏ। ਭਰਾ ਦਾ ਇੱਕ ਦਿਨ ਦਾ ਕੰਮ ਹੋਏ ਉਹ ਤੇ ਰੋਜ਼ ਫੈਂਟੀ ਖਾ ਕੇ ਆ ਜਾਂਦਾ। ਭਰਾ ਫੈਂਟੀ ਪਈ ਏ ਤੇ ਮੈਂ ਰੋਜ਼ ਲੜਨ ਟੁਰ ਪਵਾਂ। ਉਹ ਨਹੀਂ ਅੱਜ ਬਾਹਰ ਕੀ ਏ? ਅੱਜ ਕੀ ਵਾਰ ਹੈ? ਅੱਜ ਬੁੱਧ ਏ। ਹਾਂ ਤੇ ਪਿਛਲੇ ਬੁੱਧ ਨੂੰ ਪਈ ਸੀ। ਆ ਤੇ ਫੇਰ 8 ਦਿਨਾਂ ਬਾਅਦ ਪਈ ਤੇ ਹੈ ਨਾ ਤੈਨੂੰ। ਲਾਲਾ ਮੇਰੀ ਗੱਲ ਸੁਣ, ਗੱਲ ਹਾਸੇ ਚ ਨਹੀਂ ਪਾਣੀ, ਮੈਂ ਉਹਨੂੰ ਛੱਡਣਾ ਨਹੀਂ, ਮੈਂ ਉਹਨੂੰ ਗੋਲੀ ਮਾਰ ਦੇਣੀ ਆ। ਉਹ ਖਲੋ ਜਾ, ਗੋਲੀ ਮਾਰ ਦੇਣੀ ਪੁੱਤਰ। ਗੋਲੀ ਛੋਲੀ ਨਾਲ ਨਹੀਂ ਅਸਰ ਹੁੰਦਾ। ਮੈਂ ਕਰ ਲੈਣਾ ਬੰਦੋਬਸਤ। ਕੀ ਕਰੇਗਾ ਤੂੰ ਇਹਨਾਂ ਨੂੰ ਪਾ, ਪੱਠੇ ਛੱਠੇ ਪਾ, ਮੈਂ ਵੇਖ ਲੈਣਾ ਕਿੱਥੇ ਹੈ। ਕਿੱਥੇ ਲਾਲਾ ਖੂਹ ਤੇ ਬੈਠੇ ਆ। ਮੈਂ ਕਰ ਲੈਣਾ ਪਤਾ ਇਹਦਾ। ਬਦਲਾ ਲੈਣਾ ਜ਼ਰੂਰ ਹੈ, ਮੇਰੇ ਪਿੰਡ 'ਚ ਰਹਿ ਕੋਈ ਨਹੀਂ ਆਣੀ ਫਿਰ। ਯਾਰ ਪਤਾ ਨਹੀਂ, ਸਮਝ ਨਹੀਂ ਲੱਗਦੀ ਲਾਲਾ ਨੂੰ। ਪਤਾ ਚੁੱਪ ਕਰਕੇ ਟੁਰ ਪਏ ਯਾਰ। ਉਹ ਭਾਈ ਲਤੀਫ, ਹਾਂਜੀ ਕੀ ਹਾਲ ਹੈ? ਬਸ ਠੀਕ ਹੈ, ਸ਼ੁਕਰ ਹੈ ਅੱਲਾ ਦਾ ਜਨਾਬ। ਜੈਸੇ ਠੀਕ ਹੈ ਤੁਹਾਡੀ? ਅਲਹਮਦੁਲਿਲਾ। ਹੋਰ ਸਭ ਖੈਰਾਂ? ਦੁਆ ਜਨਾਬ। ਉਹ ਬੜਾ ਮੂੰਹ ਸ਼ੂ ਧੋਣ ਡਏ ਹੋ, ਕੀ ਕਰਨ ਡਏ ਹੋ ਤੁਸੀਂ? ਬਸ ਯਾਰ ਗਰਮੀ ਸ਼ਰਮੀ ਬੜੀ ਹੈ ਜਰਾ। ਆ ਨਹੀਂ, ਗਰਮੀ ਤੇ ਵਾਕਈ ਵਾ। ਗਰਮੀ ਦੇ ਵਿੱਚ ਤਾਂ ਯਕੀਨ ਕਰੋ ਦਿਲ ਕਰਦਾ ਬੰਦਾ ਯੂਕੇ ਟੁਰ ਜਾਏ, ਇੰਨੀ ਗਰਮੀ ਹੈ ਇੱਥੇ। ਆਹ ਗਰਮੀ ਬੜੀ ਹੈ ਯਾਰ। ਫਿਰ ਬੰਦਾ ਜੇਨ ਕਹਿੰਦਾ ਯਾਰ ਮਰੀ ਟੁਰ ਜੋ ਹੈ। ਹਾਂ ਖੈਰ ਹੋਵੇ ਜਨਾਬ। ਹਾਂ ਫਿਰ ਜੇਬ ਕਹਿੰਦੀ ਹੈ ਕਿ ਟਿੰਡ ਕਰਾ ਤੇ ਇੱਥੇ ਹੀ ਫਿਰ ਟੁਰ। ਗਰਮੀ ਦੇ ਵਿੱਚ ਤੇਰੇ ਕੋਲ ਨਾ ਪੈਸੇ ਨੇ ਜਾਣ ਲਈ, ਨਾ ਕਿਤੇ ਗੱਲ। ਉਹ ਯਾਰ ਮੈਂ ਆਇਆ ਸੀ ਤੇਰੇ ਵੱਲ ਕੰਮ ਛੋਟਾ ਜਿਹਾ। ਹਾਂ ਦੱਸੋ ਜੀ। ਉਹ ਯਾਰ ਕੋਈ ਮੱਝ ਲੈਣੀ ਹੈ। ਮੱਝ ਲੈਣੀ? ਹਾਂ ਕੋਈ ਮੱਝ ਹੈ? ਕੋਈ ਬੰਦਾ ਵਾਕਫ? ਮੱਝ ਚਾਹੀਦੀ ਯਾਰ, ਉਹ ਬੱਚਿਆਂ ਲਈ ਨਾ। ਬਾਜ਼ਾਰੋਂ ਦੁੱਧ ਲਿਆਈਦਾ, ਲੇਕਿਨ ਦੁੱਧ ਸਹੀ ਨਹੀਂ ਹੁੰਦਾ, ਤੈਨੂੰ ਪਤਾ ਹੀ ਹੈ। ਦਰਅਸਲ ਨਾ ਮੈਂ ਯਾਰ ਹੁਣ ਸ਼ਾਦੀ ਤੇ ਚੱਲਾਂ, ਬੱਚੇ ਤਿਆਰ ਬੈਠੇ ਨੇ। ਉਹ ਯਾਰ ਸ਼ਾਦੀ ਤੇ ਟੋਰੀ ਜਾਣਾ, ਤੁਸੀਂ ਕੋਈ ਮੱਝ ਦੱਸੋ, ਕੋਈ ਹੈ ਕੋਈ? ਤੁਹਾਨੂੰ ਕੋਈ ਦੱਸ ਧੁੱਖ ਪੈਂਦੀ ਕਿ ਨਹੀਂ? ਵੇਖੋ ਜੇ ਹੈ ਕੋਈ ਤੇ ਦੱਸੋ, ਫਿਰ ਲੈ ਲਈਏ। ਯਾਰ ਮੈਂ ਨਾ ਸ਼ਾਦੀ ਤੇ ਜਾਣਾ ਤੇ ਉਹ ਯਾਰ ਤੂੰ ਆਪ ਹੀ ਸ਼ਾਦੀ ਚੱਕਰ ਲਾ ਲੈ। ਉਹ ਚਲੇ ਜਾਈ ਬਾਅਦ ਚ। ਕੋਈ ਹੈ ਕਿ ਨਹੀਂ? ਕੋਈ ਮੱਝਾਂ ਵਾਲਾ ਹੈ ਵਾਕਫ? ਮੱਝਾਂ ਲਈ ਯਾਰੋ ਸਿਆਲਾਂ ਦੇ ਡੇਰੇ ਤੇ ਬੜੀਆਂ ਮੱਝਾਂ ਵੱਜੀਆਂ। ਅੱਛਾ। ਹਾਂਜੀ ਕਿੰਨੀਆਂ ਮੱਝਾਂ ਨੇ ਉਹਨਾਂ ਕੋਲ? ਉੱਥੋਂ ਪਤਾ ਕਰ ਲਈਏ ਫਿਰ। ਚਲੋ ਫਿਰ ਕਰ ਲੈਨੇ ਪਤਾ, ਜੇ ਤੁਸੀਂ ਲਾ ਦਿਓ ਉਹਨੂੰ ਖੜਨਾ ਨਾਲ ਦੇ। ਤੁਹਾਡੇ ਤਲਕ ਵਾਲੇ ਨੇ? ਉਹ ਤਲਕ ਵਾਲੇ ਮੇਰੇ ਕੋਲ ਨਹੀਂ। ਉਹ ਚਲੋ ਅਸੀਂ ਪੈਸੇ ਦੇਣੇ, ਚੀਜ਼ ਲੈਣੀ, ਤਲਕ ਦੇ ਕੇ ਅਸੀਂ ਕਿਹੜਾ। ਤਲਕ ਵਾਲੇ ਮੇਰੇ ਕੋਲ ਨਹੀਂ, ਲੇਕਿਨ ਮੈਂ ਸੁਣਿਆ ਵੀ ਮੱਝਾਂ ਨਾਲ ਵਾਵਾ ਨੇ। ਚਲੋ ਪਤਾ ਕਰ ਲੈਨੇ ਆ, ਕੋਈ ਹੈ ਵਾਕਫ? ਚਲੋ ਫਿਰ ਚੱਲੀਏ। ਵਾਕਫ ਮੇਰਾ ਕੋਲ ਨਹੀਂ ਜੇ ਕੋਈ ਵੀ। ਚਲੋ ਵਾਕਫ ਨਾ ਹੋਵੇ ਚੱਲੇ। ਮੱਝਾਂ ਦੇ ਤੈਨੂੰ ਪਤਾ ਨਾ ਵੇਚਦੇ ਨੇ ਉਹ। ਜ਼ਾਹਿਰ ਹੈ ਜੇ ਮੱਝਾਂ ਰੱਖੀਆਂ ਨੇ ਵੇਚ ਵੀ ਲੈਂਦੇ ਹੋਣੇ ਨੇ। ਚਲੋ ਫਿਰ ਪਤਾ ਕਰ ਲੈਨੇ ਆ। ਹਾਂ
ਚਲੋ ਕਰ ਲੈਨੇ ਪਤਾ ਫਿਰ। ਆ ਘਰਦਿਆਂ ਨੂੰ ਤੁਸੀਂ ਜ਼ਰਾ ਠਹਿਰ ਕੇ ਚਲੇ ਜਾਣਾ, ਕੋਈ ਜ਼ਰੂਰੀ ਤੇ ਨਹੀਂ ਨਾ। ਚਲੋ ਜੀ ਉਹ ਜੀ ਤੁਹਾਡੇ ਨਾਲ ਟੁਰ ਚੱਲਨੇ ਆ ਸਾਰੇ। ਵਾਕਫ ਮੇਰੇ ਕੋਲ ਨਹੀਂ ਲਾਓ। ਉਹ ਚਲੋ ਕੋਈ ਨਹੀਂ, ਵਾਕਫ ਕਿਹੜਾ ਕੋਈ ਉੱਥੇ, ਅਸੀਂ ਜ਼ਮਾਨਤ ਦੇਣੀ ਹੈ, ਕੋਈ ਸਾਡੇ ਕੋਲ ਹਰ ਸ਼ੈ ਹੈਗੀ, ਪੈਸੇ ਹੈਗੇ ਨੇ, ਇੱਥੇ ਨਹੀਂ ਤੇ ਮੰਡੀਆਂ ਜਾ ਕੇ ਲੈ ਆਵਾਂਗੇ। ਆਓ ਜੀ। ਆ ਮੱਝਾਂ ਨੇ ਹਾਂ। ਆ ਜੀ ਵੇਖੋ, ਹਾਂ ਜੀ ਮੱਝਾਂ। ਅੱਛਾ ਜੀ, ਵਾਹ ਜੀ ਵਾਹ, ਚੰਗਾ ਇੱਧਰ ਜੀ, ਵਾ, ਇੱਧਰ। ਝੋਟਾ ਵੀ ਚੰਗਾ ਹਾਂ। ਹਾਂ ਝੋਟਾ ਵੀ ਚੰਗਾ, ਇੱਧਰ ਆਓ ਸਾਰੇ। ਆ ਜਾ ਇੱਕ ਲਓ ਜੀ ਵੇਖੋ, ਹਾਂ ਮੱਝ ਮਾਸ਼ਾਅੱਲਾ ਸੋਹਣੀ ਹੈ ਮੱਝ, ਸੋਹਣੀ ਹੈ, ਠੀਕ ਹੈ। ਠੀਕ ਹੈ ਜੀ ਮੱਝ। ਹਾਂ ਮਾਸ਼ਾਅੱਲਾ ਦੁੱਧ ਵੀ ਇੱਧਰ ਥੱਲੇ ਵਾਲੀਆਂ- ਚੰਗਾ ਹੋਣਾ, ਕੋਈ 7-8 ਕਿਲੋ। ਹਾਂਜੀ ਠੀਕ ਹੋ ਗਿਆ। ਇਹ ਮੱਝ ਦਾ ਪਤਾ ਕਰੋ ਭਾਜੀ। ਅੱਛਾ ਜੀ, ਹਾਂ ਪਸੰਦ ਆਈ ਹੈ? ਨਹੀਂ ਸੋਹਣੀ ਮੱਝ ਮਾਸ਼ਾਅੱਲਾ। ਹਾਂ ਕਮਾਲ। ਤੁਸੀਂ ਇੰਜ ਕਰੋ ਨਾ, ਇਹਨੂੰ ਖੋਲ ਕੇ ਨਾ ਤੇ ਆਪਣਾ ਇਹਨੂੰ ਵੇਖੋ, ਕੋਈ ਲੰਗਾ ਲੰਗੂ ਤੇ ਨਹੀਂ ਮਾਰਦੀ ਕੋਈ, ਚਲੋ ਵੇਖ ਲੈਨੇ। ਕਿਉਂਕਿ ਲੰਗਾ ਮਾਰਦੀ ਹੋਏ ਨਾ ਮੱਝ, ਫਿਰ ਜਦੋਂ ਸੌਦਾ ਜੋ ਕਰ ਲੈਣਾ ਫਿਰ ਅੱਛਾ ਨਹੀਂ ਲੱਗਦਾ, ਠੀਕ ਹੈ ਕਿ ਨਹੀਂ। ਹਾਂ ਇਹ ਵੀ ਗੱਲ ਹਾਂ ਠੀਕ ਹੈ। ਤੁਸੀਂ ਮੱਝ ਇਹਨਾਂ ਖੋਲ ਕੇ ਚੈੱਕ ਕਰੋ, ਮੈਂ ਵਾਸ਼ਰੂਮ ਪਤਾ ਕਰਾਂ ਇਹਨਾਂ ਕੋਲ ਕਿੱਥੇ, ਮੈਂ ਆਇਆ ਜੇ। ਚਲੋ ਮੈਂ ਖੋਲ ਲਗਾ ਜੀ, ਵੇਖਨੇ ਆ ਜੀ। हेलो भाई किधर? हेलो इधर मेरी तो सुनो भाई किधर? ਕੀ ਗੱਲ ਹੈ ਖੈਰ ਯਾਰ? ਅੱਗੇ ਵੀ 2-3 ਮੱਝਾਂ ਖੁੱਲੀਆਂ, ਤੁਸੀਂ ਕਿੱਥੇ ਲੈ ਕੇ ਜਾ ਰਹੇ ਹੋ ਮੱਝ? ਇੱਧਰ ਆਓ ਜ਼ਰਾ, ਉਹ ਗੱਲ ਸੁਣੀ ਤੁਹਾਡਾ ਕਰ ਰਹੇ ਇਲਾਜ, ਕਿੱਥੇ ਚੱਲੇ? ਇੱਧਰ ਆਓ ਜ਼ਰਾ, ਇੱਧਰ ਆਓ ਜ਼ਰਾ। ਉਹ ਭਾਈ ਮੈਂ ਮੱਝ ਵੇਖਣ ਦੇ ਆ। ਲੈ ਆ ਬਸ਼ੀਰ ਆ, ਲੈਟ ਵਾਲਾ ਡੰਡਾ ਜ਼ਰਾ ਕਰ ਲੈਣਾ ਤੁਹਾਡਾ ਇਲਾਜ। ਕਿੱਧਰ ਜਾਂਦੇ ਪਏ ਮੱਝ ਲੈ ਕੇ? ਭਾਜੀ ਮੱਝ ਚੈੱਕ ਪੇ ਕਰਦੇ ਸਾਂ। ਸਿਆਣਾ ਬਿਆਣਾ ਬੰਦਾ ਤੇ ਆ ਕਿਹੜੇ ਕੰਮ ਕਰਨ ਦੇ ਆ, ਤੇਰਾ ਇਲਾਜ ਕਰ ਲੈਨੇ ਆ। ਉਹ ਗੱਲ ਸੁਣ, ਅੰਦਰ ਆਣਾ ਤੇਰਾ ਲੈਟਾਂ ਵਾਲਾ ਡੰਡਾ, ਤੇਰਾ ਕਰ ਲੈਨੇ ਇਲਾਜ। ਕਿਹੜੀ ਮੱਝ ਚੈੱਕ ਕਰਨ ਦੇ ਆ? ਅੱਗੇ ਵੀ 2-3 ਮੱਝਾਂ ਮੇਰੀਆਂ ਚੋਰੀ ਹੋਈਆਂ, ਆ ਤੇਰਾ ਕਰ ਲੈਨੇ ਅੱਜ ਇਲਾਜ ਪੁੱਤਰਾ। ਓਏ ਅੱਲਾ ਦੇ ਬੰਦੇ, ਤੈਨੂੰ ਅੱਜ ਡਾਂਗਾ ਮਾਰ ਮਾਰ ਕੇ ਤੇਰੀ ਤਬੀਅਤ ਸੈੱਟ ਕਰਨੀ ਆ। ਅੱਜ ਤੂੰ ਫਰਕ ਤਾਂ ਨਾ ਬਹਿ ਇੱਥੇ, ਤੇਰਾ ਕਰ ਲੈਨੇ ਅੱਜ ਇਲਾਜ। ਅੱਜ ਫਰਕ ਬਹਿ ਤਾਂ ਜੇ ਨਾ, ਨਾ ਬਹਿ ਜੇ ਨਾ। ਅੱਜ ਫਰਕ ਤਾਂ ਤੇਰਾ ਕਰ ਲੈਨੇ ਇਲਾਜ। ਲੱਲੀਆਂ ਦਾ ਬਾਣਾ ਤੈਨੂੰ ਦੱਸ ਨਾ ਲੱਲੀਆਂ ਦਾ ਕਿੰਨਾ ਦੇ ਤੈਨੂੰ ਪਤਾ ਲੱਗ ਜਾਂਦਾ। ਅੱਜ ਤੇਰੀ ਸੋਨੇ ਦੀ ਦੁਕਾਨ ਮੈਂ ਲੁੱਟ ਕੇ ਲੈਂਦੀ ਏ। 3 ਮੱਝਾਂ ਪਹਿਲਾਂ ਖੋਲੀਆਂ ਨਾ, ਇੱਕ ਅੱਜ ਖੋਲੀ, ਤੇਰਾ ਕਰ ਲੈਨੇ ਇਲਾਜ। ਕੀ ਹੈ ਯਾਰ ਗੱਲ ਦੱਸੋ। ਉਹ ਭਾਈ ਮੱਝ ਖੋਲਣ ਦੇ ਆ ਸੀ ਤੇ ਫਰਕ ਤਾਂ ਅੱਜ ਉਤੋਂ 3-4 ਮੇਰੀਆਂ ਪਹਿਲਾਂ ਵੀ ਖੁੱਲੀਆਂ ਨੇ। ਕਿਹੜੀਆਂ 3 ਵਜੇ ਖੋਲੀਆਂ ਨਹੀਂ ਯਾਰ? ਮੈਂ ਹਫਤਾ ਅਪਡੇਟ ਨਹੀਂ ਹੋਇਆ ਹਲੇ, 3-4 ਮੱਝਾਂ ਖੁੱਲੀਆਂ। ਅੱਜ ਫੇਰ ਮੈਂ ਉੱਤੋਂ ਰੰਗਿਆ ਤਾਂ ਭਰਿਆ ਗਿਆ ਤੇ ਮੰਨਦਾ ਨਹੀਂ ਪਿਆ। ਤੈਨੂੰ ਮਨਾ ਲੈਨੇ ਆ। ਓ ਯਾਰ ਗੱਲ ਸੁਣ, ਆ ਭਾਈ ਯਾਰੀ ਮੇਰੇ ਨਾਲ ਤੇਰਾ ਆਏ। ਘਰ- ਕਿਹੜੇ ਭਾਈ ਗੱਲ ਯਾਰੀ? ਸੁਣਿਆ, ਭਾਈ ਯਾਰੀ ਮੇਰੇ ਨਾਲ ਇਹਨਾਂ ਲੈਣੀ ਮੱਝ। ਅੱਛਾ। ਤੇ ਆਂਦੇ ਨੇ ਚੱਲ ਮੇਰੇ ਨਾਲ ਮੱਝ ਵਹਾ ਜਾ ਕੇ। ਕਿੰਨੇ ਮੱਝ ਲੈਣੀ? ਤੁਸਾਂ ਮੈਂ ਮੱਝ ਲੈਣੀ ਆ, ਮੈਂ ਮੰਡੀੋਂ ਨਾ ਲੈ ਆਵਾਂ। ਓ ਯਾਰ ਝੂਠ ਨਾ ਬੋਲ। ਕੌਣ ਝੂਠ ਬੋਲਣ ਨੇ? ਤੂੰ ਯਾਰ ਮੇਰੀ ਗੱਲ ਸੁਣ, ਪਰਿਆ ਦੇ ਵਿੱਚ ਬੈਠਿਆਂ ਤੈਨੂੰ ਪਤਾ ਨਹੀਂ ਬੰਦਿਆਂ ਨਾਲ ਗੱਲ ਕਿਵੇਂ ਕਰੀਦੀ। ਮੈਂ ਤੇਰੇ ਕੋਲ ਮੱਝ ਕਾਦੀ ਲੈਣੀ? ਤੂੰ ਯਾਰ ਮੱਝ- ਗੱਲ ਤੇਰੇ ਸਾਹਮਣੇ ਹੀ ਆਂਦੇ ਨੇ ਝੂਠ ਬੋਲਣ ਦੇ ਤਾਂ ਕਰ ਲੈਣਾ ਤੇਰਾ ਇਲਾਜ। ਇੱਕ ਹੋਰ ਤੇਰਾ ਝੂਠ ਫੜ ਦਿੱਤਾ। ਤੋਵਾ ਮੇਰੀ ਤੋਵਾ। ਉਹ ਤੂੰ ਮੈਨੂੰ ਨਾਲ ਲੈ ਕੇ ਆਇਆ ਵੀ ਚੱਲ ਟੁਰ ਮੱਝ ਸਾਨੂੰ ਲੈ ਕੇ ਦੇ ਵੇਖ ਕੇ, ਤੇ ਮੈਂ ਮੱਝ ਲੈ ਕੇ ਤੈਨੂੰ ਉਹ ਬਹਾਨਾ ਪਿਆ ਚੈੱਕ ਪੇ ਕਰਨਾ। ਮੇਰੀਆਂ ਅੱਖਾਂ ਨਹੀਂ ਸਹੀ, ਮੈਂ ਤੈਨੂੰ ਕਹਿਣਾ ਮੱਝ ਵੇਖ ਕੇ ਦੇ। ਵਜਾ ਮੇਰਾ ਤਲਕ ਹੀ ਨਹੀਂ ਤੇਰੇ ਨਾਲ। ਤੂੰ ਚੋਰੀਆਂ ਕਰਨ ਡਿਆ ਤੇ ਉੱਤੋਂ ਫੜਿਆ ਗਿਆ ਤੇ ਤੂੰ ਮੈਨੂੰ ਕਹਿਣ ਡਿਆ ਕਿ ਇਹ ਦਿਨ ਨਾਲ ਉਹ ਕਾਦੀ ਝੂਠੀ ਹੈ? ਮੈਂ ਸੋਨੇ ਚੋਰੀ ਫੜਨ ਦੇ ਤੁਹਾਡੇ ਸਾਹਮਣੇ ਆਂਦੇ ਨੇ, ਮੈਂ ਤੁਹਾਡੇ ਨਾਲ ਹੀ ਨਹੀਂ ਆ। ਕਿੱਥੋਂ ਫੜੀ ਕਿੱਥੋਂ ਇਹਨਾਂ? ਭਾਜੀ ਉਥੋਂ ਡੇਰੇ ਤੋਂ ਖੋਲ ਕੇ ਬਾਹਰ ਖੜਦਾ ਪਿਆ, ਗੇਟ ਤੋਂ ਫੜਿਆ ਇਹਨੂੰ ਮੈਂ। ਵਾਦਾਂ ਦੇ ਨਾ ਕੋਈ ਸੁਣਦਾ ਹੀ ਨਹੀਂ। ਉਹ ਗੱਲ ਸੁਣੋ, ਤੂੰ ਦੇਣਾ ਮੇਰੇ ਨਾਲ ਆਏ ਨੇ। ਤੂੰ ਜਰਾ ਥੋੜਾ ਡੋਰਾ ਵਾ, ਲੇਕਿਨ ਮੈਂ ਡੋਲਾ ਤੈਨੂੰ ਕਰ ਲੈਂਦੇ ਨੇ ਸੈੱਟ, ਤੂੰ ਦੇਣਾ ਇਹਨਾਂ ਦੇ ਨਾਲ ਆਇਆ। ਭਾਜੀ ਮੈਂ ਚੋਰ ਨਹੀਂ। ਆ ਭਾਈ ਆ ਭਾਈ ਗੱਲ ਕੀਤੀ, ਮੈਨੂੰ ਕਹਿਣ ਚੋਰ ਨਹੀਂ। ਵਾਹ, ਚੋਰ ਚੋਰੀ ਕਰਕੇ ਮੰਨਦਾ ਕਿ ਮੈਂ ਦੇਖੋ ਚੋਰੀ ਮਹੱਲੇਦਾਰੀ ਕੀਤੀ? ਚ ਲੜਾਈ ਝਗੜਾ ਹੁੰਦਾ, ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ, ਲੇਕਿਨ ਇਹ ਚੋਰੀਆਂ ਕਰਨੀਆਂ ਤੈਨੂੰ, ਤੂੰ ਈਦ ਦੇ ਪੈਸੇ ਕਮਾਉਣ ਡਿਆ। ਬੱਚੇ ਨੂੰ ਇਹ ਮੱਝ ਵੇਚ ਕੇ ਤੂੰ ਕੱਪੜੇ ਲੈ ਕੇ ਦੇਣਾ। ਸੀਜ਼ਨ ਲਾਉਂਦੇ ਆ, ਸੀਜ਼ਨ ਲਾਉਂਦੇ ਆ। ਉਹ ਮੈਨੂੰ ਨਾਲ ਲੈ ਕੇ ਆਇਆ ਤੂੰ। ਪਰੇ ਅੱਜ ਜਿਹੜੀ ਗੱਲ ਹੁੰਦੀ ਹੈ ਨਾ, ਇਹ ਬੰਦੇ ਬੈਠੇ ਪਰਿਆ ਪੰਚਾਇਤ ਵਾਲੇ ਸਾਰੇ ਭਾਈ ਮੱਝ ਦੇ ਉਹਨਾਂ ਨੂੰ। 3 ਪਿਛਲੀਆਂ ਨੇ ਭਾਈ, ਸਾਰਾ ਫੈਸਲਾ ਕਰੋ। 3-4 ਮੱਝਾਂ ਨੇ ਟੋਟਲ। ਓਏ ਅੱਲਾ ਦੀ ਗੱਲ, ਉਹ ਗੱਲ ਚਾਰ ਮੱਝਾਂ ਕੀ? ਆ ਮੇਰੀ ਗੱਲ ਸੁਣ, ਯਕੀਨ ਕਰੋ, ਮੈਂ ਸਿਰਫ ਮੱਝ ਵਹਾਨ ਵਾਸਤੇ ਲੈ ਕੇ ਆਇਆ, ਇਹਨੇ ਲੈਣੀ ਹੈ ਭਾਈ ਨਾ ਮੱਝ। ਤੁਹਾਡੇ ਸਾਹਮਣੇ ਆਂਦੇ ਨੇ ਪੇ ਕਿ ਨਹੀਂ ਲੈ ਕੇ ਆਏ, ਉਹ ਮੇਰੇ ਨਾਲ ਆਏ ਨਹੀਂ। ਕਿਹਨੂੰ ਕਹਿ ਰਹੇ ਹੋ? ਕਿਉਂ ਯਾਰ? ਕੌਣ? ਮੈਂ ਲੈ ਕੇ ਨਹੀਂ ਆਇਆ ਤੇਰੇ ਨਾਲ। ਮੇਰੇ ਨਾਲ ਕੀ ਲੈ ਕੇ ਆਇਆ ਤੂੰ? ਤੁਸੀਂ ਮੈਨੂੰ ਲੈ ਕੇ ਆਓ, ਮੈਨੂੰ ਮੱਝ ਵੇਖ ਕੇ ਲੈ ਕੇ ਦਿਓ ਵਧੀਆ ਜੀ। ਉਹ ਯਾਰ ਨਾ ਤੇਰਾ ਕਾਰੋਬਾਰ ਮੱਝਾਂ ਦਾ, ਨਾ ਕੋਈ ਹੋਰ। ਮੈਂ ਹੋਰ ਕਿਸੇ ਬੰਦੇ ਨੂੰ ਕਵਾਂਗਾ, ਤੈਨੂੰ ਕਿਉਂ ਕਵਾਂਗਾ? ਯਾਰ ਵੇਖ 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 ਕਿਵੇਂ ਝੂਠ ਬੋਲਦਾ। ਈਦ ਦਾ ਸੀਜ਼ਨ ਲਾਉਣ ਤੁਰਿਆ। ਮੈਂ ਥੱਲੇ ਬੈਠਾ, ਮੈਂ ਕਿਹੜਾ ਉੱਤੇ ਬੈਠਾ ਵਾਂ ਕਿਸੇ ਦੇ? ਥੱਲੇ ਬੈ ਬੰਦਿਆਂ ਅੰਦਰ, ਇੱਥੇ ਥੱਲੇ ਬੈ, ਬੈਠਾ। ਇੱਥੇ ਬੈ। ਯਾਰ ਮੈਂ ਗੱਲ ਸੰਨਾ ਸੁਣ, ਗੱਲ ਸੁਣ। ਇੱਥੇ ਬੈ। ਮੈਂ ਇੱਥੇ ਹੀ ਬੈਠਾ, ਮੈਂ ਨਸਦਾ ਨਹੀਂ। ਗੱਲ ਸੁਣਾ ਉਹ ਤਾਂ ਮੈਂ ਯਾਰ, ਸੋਨਾ ਕੀ ਚੋਰੀ ਮਸਲਾ? ਕੀਤਾ, ਤੁਸੀਂ ਭਾਈ ਮੈਨੂੰ ਫੜਿਆ।
ਮੱਝ ਖੋਲ ਕੇ ਗੇਟ ਵਾਲ ਜਾਂਦਾ ਮੈਂ ਵਾਦਾ ਦਿੰਦਾ ਸੁਣਨ ਨਹੀਂ ਦਿਆ ਪਹਿਲਾਂ ਮੇਰੀਆਂ 3 ਮੱਝਾਂ ਚੋਰੀ ਹੋਈਆਂ ਅੱਜ ਮੈਂ ਕੋਈ ਫਰਕ ਤਾਂ ਆਂਦਾ ਮੈਂ ਬੰਦੇ ਦੇ ਨਾਲ ਆਇਆ ਮੱਝ ਲੈਣ ਕਿਹਦੇ ਨਾਲ ਆਇਆ ਕਿੰਨੇ ਭੇਜਿਆ ਤੈਨੂੰ ਕਿੰਨੇ ਯਾਰ ਮੈਂ ਤੇਰੇ ਨਾਲ ਯਾਰ ਮੈਂ ਤੂੰ ਮੰਨਦਾ ਕਿਉਂ ਨਹੀਂ ਪਿੱਛੇ ਬੰਦਾ ਜਿਹੜਾ ਗੈਂਗ ਹੈ ਇਹਦਾ ਮਤਲਬ ਚਿਦਰਾ ਦੇ ਵਿੱਚ ਜਿੱਥੇ ਪਰਿਆ ਹੋਏਗੀ ਜਿਹੜਾ ਮੁਨਸਫ ਹੋਏਗਾ ਤੂੰ ਉਹਦੇ ਗੱਲ ਪਾ ਦੇਗਾ ਪਹਿਲੀਆਂ 3 ਯਾਰ ਮੱਝਾਂ ਮੈਂ ਤੇ ਸਹੀ ਗੱਲ ਪਿਆ ਕਰਨਾ ਤੂੰ ਮੈਨੂੰ ਨਾਲ ਨਹੀਂ ਲੈ ਕੇ ਆਇਆ ਯਾਰ ਪਹਿਲੀਆਂ ਜਿਹੜੀਆਂ 3 ਮੱਝਾਂ ਖੋਲੀਆਂ ਉਹ ਕਿੱਥੇ ਨੇ ਉਹ ਕਿਹੜੀਆਂ 3 ਵਜੇ ਯਾਰ ਤੂੰ ਗੱਲ ਕਰਦਾ ਹੀ ਮੇਰੇ 3 ਵਜੇ ਐਵੇਂ ਪਾਤੀਆਂ ਜੇ ਉਹ ਕਹਿੰਦੇ ਸਾਡੀਆਂ ਮੱਝਾਂ ਚੋਰੀ ਹੋਈਆਂ ਅੱਜ ਤੇ ਫੜ ਲਿਆ ਉਤੋਂ ਚੋਰੀ ਕਰਕੇ ਮੰਨਦਾ ਕਿ ਮੈਂ ਕੀਤੀ ਹੈ। ਯਾਰ ਮੈਂ ਤੇ ਚੋਰੀ ਨਹੀਂ ਕਰਦਾ ਭਾਈ ਮੈਂ ਮੱਝਾਂ ਵੇਖਣ ਕਿਹਦੇ ਨਾਲ ਆਏ ਹੋ ਕਿਹਦੇ ਨਾਲ ਆਏ ਇਹ ਹੋ ਭਾਈ ਦੇ ਨਾਲ ਮੈਂ ਆਂਦਾ ਸੀ ਮੈਨੂੰ ਮੱਝ ਵੇਖ ਕੇ ਦਿਓ ਤੇਰੀ ਮੈਂ ਕੋਈ ਮੱਝ ਲੈਣੀ ਤੇਰੀ ਕੋਈ ਜ਼ਮਾਨਤ ਦੇਣ ਵਾਲਾ ਬੰਦਾ ਹੈ ਇੱਥੇ ਪੂਰਾ ਪਿੰਡ ਜ਼ਮਾਨਤ ਦੇਗਾ ਚਲੋ ਪੂਰਾ ਪਿੰਡ ਕਿਹੜਾ ਬੰਦਾ ਜ਼ਮਾਨਤੀ ਕੋ ਦਿਓ ਪਿੰਡ ਦੇ ਸਾਰੇ ਬੈਠੇ ਨੇ ਬੁਲਾਓ ਜਰਾ ਕਾ ਪਿੰਡ ਵਾਲੇ ਨੂੰ ਸਭ ਤੋਂ ਪੁੱਛੋ ਪਹਿਲਾਂ ਤੂੰ ਮੇਰੀ ਜ਼ਮਾਨਤ ਦੇ ਤੈਨੂੰ ਨਾਲ ਨਹੀਂ ਲੈ ਕੇ ਆਇਆ ਤੂੰ ਕਿਹਨੂੰ ਤੂੰ ਮੈਂ ਤੇਰਾ ਵਾਕਫ ਹੀ ਨਹੀਂ ਮੈਂ ਤੇਰੀ ਕਾਹਦੇ ਲਈ ਜ਼ਮਾਨਤ ਦੇ ਭਾਈ ਛੱਡੋ ਪੁਲਿਸ ਵਾਲਿਆਂ ਨੂੰ ਫੋਨ ਕਰੋ ਹੱਲ ਕਰ ਲੈਣੇ ਇਹਨਾਂ ਦਾ ਨਾ ਥਾਣੇ ਦਵੋ ਤੂੰ ਕਰੋ ਜੋ ਫੋਨ ਇੱਥੇ ਚੋਰੀ ਕਰਦਾ ਫੜਿਆ ਗਿਆ ਰੰਗੇ ਹੱਥੀ ਹਾਂ ਤੇ ਤੇਰੀ ਮੈਂ ਜ਼ਮਾਨਤ ਦਿਆਂ ਵਜ੍ਹਾ ਦੱਸ ਭਰਾ ਜੀ ਮੈਂ ਕੁਝ ਨਹੀਂ ਕਰ ਸਕਦਾ ਥਾਣੇ ਇਹ ਦਵੋ ਵਾਕਈ ਕਰੋ ਮੇਰੇ ਫੋਨ ਨਾਲ ਪੁਲਿਸ ਹੈ ਵਾਲਿਆਂ ਨੂੰ ਕਰੋ ਤੂੰ ਨਹੀਂ phone। ਮੰਨਣਾ ਮੈਂ ਕਿਉਂ ਮੰਨਾਂ ਅਸੀਂ ਜੋ ਫੈਸਲਾ ਕਰ ਦਈਏ ਮੰਨ ਜਾਏਗਾ ਕਿਉਂ ਹਾਂ ਮੈਂ ਚੋਰੀ ਕੀਤੀ ਨਹੀਂ ਮੈਂ ਕਿਉਂ ਮੰਨਾਂਗਾ ਭਾਈ ਉਹਨਾਂ ਰੰਗੇ ਹੱਥੀ ਫੜਿਆ ਮੇਰਾ ਤੇ ਇਹਦੇ ਚ ਕਿੱਥੇ ਨਹੀਂ ਕੋਈ ਪੜਿਆ ਮੈਂ ਭਾਈ ਮੱਝ ਜੇ ਵੇਖਿਆ ਤੁਹਾਡੇ ਕੋਲ ਨਹੀਂ ਜਦੋਂ ਕਹਿਣ ਜੁੜੇ ਨੇ ਉਹ ਤੈਨੂੰ ਤੇਰੇ ਸਾਹਮਣੇ ਫੜਿਆ ਉਹਨਾਂ ਨੇ ਉਤੋਂ ਭਰਿਆ ਤੁਹਾਨੂੰ ਕਿੱਥੇ ਲੈ ਕੇ ਜਾਂਦੇ ਜੇ ਮੈਂ ਪਏ ਚੋਰੀ ਮੱਝ ਕੀਤੀ ਕੋ ਨਹੀਂ ਤੇ ਮੈਂ ਕਿਉਂ ਫੜਿਆ ਅੱਛਾ ਤੂੰ ਚੋਰੀ ਕਰ ਲੈਂਦਾ ਤੇ ਬਾਅਦ ਚ ਤੈਨੂੰ ਕਿਵੇਂ ਪੁੱਛਦੇ ਉਹਦੀਆਂ 3 ਮੱਝਾਂ ਜਿਹੜੀਆਂ ਪਹਿਲਾਂ ਚੋਰੀ ਹੋਈਆਂ ਉਹ ਕਿੱਧਰ ਗਈਆਂ ਇਹਨੂੰ ਪਤਾ ਵੀ ਇਹਨਾਂ ਕੋਲ ਹੀ ਨੇ ਇਹਨਾਂ ਕੋਲ ਅੱਜ ਫਰਕ ਤੇ ਨਹੀਂ ਹੁਣ ਕਿਤੇ ਮੰਨਣਾ ਇਹ ਇਹਨਾਂ ਤੇ ਦੇਣੀਆਂ ਪੈਣੀਆਂ ਸੋਹਣਿਆ ਕਿਉਂ ਦੇਣੇ ਪੈਣੇ ਜੀ ਤੂੰ ਖੋਲੀ ਕੋ ਨਹੀਂ ਮੱਝ ਉਹ ਭਾਈ ਮੇਰੀ ਗੱਲ ਸੁਣ ਅੱਜ ਤੂੰ ਮੱਝ ਖੋਲਣ ਡਿਆ ਸੀ ਨਾ ਤੂੰ ਫੜਿਆ ਗਿਆ ਉਹ ਪਿਛਲੀਆਂ 3 ਦੇ ਕੇ ਜਾਨ ਛੜਾ ਉਹ ਆਹੋ ਇਹ ਕਿੰਨੇ ਕੁ ਦੀਆਂ ਹੋਣੀਆਂ 15-20 ਲੱਖ ਦੀਆਂ ਹੋਣਗੀਆਂ ਜੀ ਇਹ ਵੱਧ ਤੋਂ ਵੱਧ ਮੱਝ ਜਿਹੜੀ ਹੈ ਇਸ ਟਾਈਮ 5-6 ਲੱਖ ਦੀ 15-20 ਲੱਖ ਦੀਆਂ ਮੱਝਾਂ ਨੇ ਉਹ ਦੇ ਤੇ ਜਾਨ ਛਡਾ ਮਕਾਓ ਰੋਲਾ ਭਾਈ ਤੁਹਾਡੇ ਤੇ ਫੈਸਲਾ ਹੋਇਆ ਜਿਹੜੇ ਘਰ 2 ਬੱਜੀਆਂ ਨੇ ਉਹਨਾਂ ਨੂੰ ਦੇ ਦੇਣਾ ਉਹ ਕਿਹੜੀਆਂ ਘਰ ਬੱਜੀਆਂ ਨੇ ਘਰ 2 ਬੂਰੀ ਮੱਝ ਨੇ ਬੱਜੀ ਇੱਕ ਨਾਲ ਕੱਟਾ ਇੱਕ ਉਹ ਮੇਰੀਆਂ ਨੇ ਲਓ ਜੀ ਤੇਰੀਆਂ ਨਾ ਹਾਂ ਭਾਈ ਉਹ ਜਾਣੇ ਤੁਸੀਂ ਜਾਣੋ ਇਸ ਤਰ੍ਹਾਂ ਹੀ ਬਣਾਈਆਂ ਤੂੰ ਹੋਰ ਕਿਹੜਾ ਕੋਈ ਤੇਰੇ ਫੈਕਟਰੀ ਨਹੀਂ ਚੱਲਦੀ ਭਾਈ ਤੁਹਾਡੇ ਕੋਲ ਫੈਸਲਾ ਲੈ ਕੇ ਆਏ ਆ ਫੈਸਲਾ ਕਰੋ ਤੁਹਾਡੇ ਕੋਲ ਫੈਸਲਾ ਲੈ ਕੇ ਆਏ ਆ ਫੈਸਲਾ ਇਹੋ ਹੀ ਹੈ ਜੀ ਤੂੰ ਮੱਝਾਂ 3 ਦਿੰਦੇ ਹੋ ਵਾਪਸ ਕਿਉਂ ਦੇਈਏ ਜੀ ਮੇਰੇ ਕੋਲ ਹੈ ਹੀ ਕੋਈ ਨਹੀਂ ਬੱਚਾ ਰੁਪਈਆ 15 ਲੱਖ ਪੈਂਦੇ ਤੈਨੂੰ ਕਿਉਂ 15 ਲੱਖ ਪੈਦਾ ਹਾਂ ਆ ਕਿਉਂ 15 ਲੱਖ ਪੈਦਾ ਮੈਂ 3 ਮੱਝਾਂ ਚੋਰੀ ਮੈਂ ਕੋਈ ਲੱਲੀਆਂ ਦਾ ਬਾਲ ਆ ਐ ਈਦ ਲਾਨ ਟੁੜਿਆ ਜੀ ਈਦ ਲਾਨ ਲੱਲੀਆਂ ਦਾ ਬਾਲ ਨਹੀਂ ਤੇ ਉਹਨਾਂ ਦਾ 15 ਲੱਖ ਰੁਪਈਆ ਦੇ ਦੇ ਫਿਰ ਕਾਹਦਾ 15 ਲੱਖ ਦੇ ਆ ਮੈਂ ਤੂੰ ਕਿਹੜਾ ਲੱਲੀਆਂ ਦਾ ਬਾਲ ਹੈ ਦੇ ਉਹਨੂੰ 15 ਲੱਖ ਕਿਉਂ 15 ਲੱਖ ਮੈਂ ਮੱਝਾਂ ਖੋਲੀ ਕੋਈ ਨਹੀਂ ਚਲੋ ਜੀ ਇਹਨੂੰ ਥਾਣੇ ਦੇ ਦਿਓ ਫਿਰ ਜੇ ਨਹੀਂ ਮੰਨਦੇ ਕੋਈ ਗੱਲ ਨਹੀਂ ਤੁਹਾਡੇ ਤੇ ਫੈਸਲਾ ਨਹੀਂ ਤੇ ਫਿਰ ਥਾਣੇ ਬੁਲਾ ਲੈਂਦੇ ਹਾਂ ਜਾਂ 15 ਲੱਖ ਰੁਪਈਆ ਦੇ ਦਿਓ ਜਾਂ ਥਾਣੇ ਚਲੇ ਜਾਓ ਦੇ ਯਾਰ 15 ਉਹਨਾਂ ਜਿਹੜੀਆਂ ਪਿੰਡ ਦੀਆਂ ਹੋਰ ਗਵਾਚੀਆਂ ਸਾਰੀਆਂ ਉਹਨਾਂ ਇਹਦੇ ਤੇ ਪਾਣੀਆਂ ਨੇ ਇਹ ਤੇਰੇ ਨਹੀਂ ਪੈਣੀਆਂ ਨਾਲ ਖਜੂਰ ਵਾਲੀ ਠੱਠਾ ਜਿੰਨੀਆਂ ਮੱਝਾਂ ਚੋਰੀ ਹੋਈਆਂ ਨਾਲ ਪਿੰਡਾਂ 'ਚ ਸਭ ਤੇਰੇ ਤੇ ਪੈਣੀਆਂ ਮੈਂ ਤੈਨੂੰ ਦੱਸ ਦਿਆਂ ਇਹ ਤੇਰੇ ਨੂੰ 13 ਹੋਈਆਂ ਨਹੀਂ ਐ 3 ਮੱਝਾਂ ਦੇਣੀਆਂ ਨਹੀਂ ਜਾਂ ਥਾਣੇ ਦੇ ਦਈਏ ਤੈਨੂੰ ਦੱਸ ਯਾਰ ਗੱਲ ਸੁਣੋ ਇਹਨਾਂ ਦੀਆਂ ਮੱਝਾਂ ਖੋਲੋ ਜੀ ਜਾ ਕੇ ਨਾ ਮੈਂ ਥਾਣੇ ਜਾਣਾ ਹਾਂ ਤੇ ਨਾ ਮੈਂ ਮੱਝਾਂ ਦੇਣਾ ਹੂੰ ਤੇ ਤੁਸੀਂ ਮੈਨੂੰ ਮਾਫੀ ਨਹੀਂ ਦਿੰਦੇ ਨਹੀਂ ਮਾਫੀ ਨਹੀਂ ਤੂੰ ਈਦ ਲਾਣ ਦਿਆ ਤੇ ਤੈਨੂੰ ਮਾਫੀ ਦਈਏ ਮੱਝਾਂ ਦੇ ਉਹਨਾਂ ਦੀਆਂ ਤੈਨੂੰ ਮਾਫੀ ਮਿਲ ਜਾਂਦੀ ਯਾਰ ਮੱਝਾਂ ਕਿੱਥੋਂ ਦੀ ਆ ਜੀ ਤੂੰ ਮੱਝਾਂ ਖੜੇ ਕੋਣੀ ਚੋਰੀ ਮੈਂ ਨਹੀਂ ਕੀਤੀ ਤੂੰ ਧੱਕੇ ਨਾਲ ਮੇਰੇ ਤੇ ਕਲੇਮ ਓਏ ਪਾਤਾ ਆ ਚੌਰੀ ਬੰਦੇ ਨੇ ਸਾਰੇ ਪਰਿਆ ਪੰਚਾਇਤ ਵਾਲੇ ਨੇ ਮੈਂ ਤੈਨੂੰ ਕੁਛ ਨਹੀਂ ਕਹਿਣ ਡਿਆ ਵਰਨਾ ਇੰਨੀ ਦੇਰ ਦੇ ਯਾਰ ਗੱਲ ਵਿੱਚ ਨਾ ਸੁਣੋ ਗੱਲ ਛਿੱਤਰ ਪੈ ਜਾਂਦੇ ਛਿੱਤਰ ਪੈ ਜਾਂਦੇ ਮੈਂ ਤੈਨੂੰ ਦੱਸਾਂ ਗੱਲ ਸੁਣੋ ਦੇਣੀਆਂ ਮੱਝਾਂ ਕਿ ਨਹੀਂ ਉਹ ਗੱਲ ਸੁਣੋ ਮੱਝਾਂ ਦੇਣੀਆਂ ਕਿ ਨਹੀਂ ਆਹੋ ਦੇਣਾ ਮੱਝਾਂ ਯਾਦ ਤੁਹਾਡੀ ਮਿਹਰਬਾਨੀ ਮੈਨੂੰ ਮਾਫੀ ਦੇ ਦਿਓ ਮਾਫੀ ਮਿਲ ਜੇਗੀ ਇਹਨਾਂ ਕੋ ਮੱਝਾਂ ਲੈ ਲਓ ਜੀ ਜਾ ਜੋ ਕੇ 3 ਮੱਝਾਂ ਦਵੋ ਉਠੋ ਜਾਓ ਸਾਰੇ ਚਲੋ ਉਠੋ ਚਲੋ ਸ਼ਾਬਾਸ਼ ਚੱਲ ਨਿਕਲੋ ਉਹ ਦੇ ਚੱਲ ਚਲਾਓ ਹਜ਼ਰਾ ਮੱਝਾਂ ਦੇ ਚਲੋ, ਜਾ, ਚਲੋ, ਇੱਧਰ ਇੱਧਰ। ਕੀ ਕਹਿਣਾ ਚੱਲ ਨਾ ਜਾ ਚੱਲ ਆ ਜ਼ਰਾ ਜਾਓ ਜੋਈ ਸਾਹਿਬ ਇਹਨਾਂ ਦੇ ਨਾਲ ਨਾ ਜਰਾ ਮੱਝਾਂ ਲੈ ਕੇ ਦਿਓ ਆਓ ਭਾਈ ਜ਼ਰਾ ਚਲੋ ਸ਼ਾਬਾਸ਼ ਚਲੋ ਪੁੱਤਰ ਚਲੋ ਆਪਣਾ ਕੰਮ ਕਰੋ ਚਲੋ ਚੱਲ ਜਾਓ ਜਰਾ ਲੈ ਕੇ ਦਿਓ ਮੱਝਾਂ ਮੁੱਝਾਂ ਇਹਨਾਂ ਕੋ ਸਾਰੀਆਂ ਲਾਲਾ ਸੁਣਾ ਪੁੱਤਰ ਅਸੀਂ ਜੀ ਉਹਦਾ ਸਿਰ ਪਾੜ ਦਿੰਦੇ ਜਾਂ ਇਹਦੇ ਨਾਲ ਲੜਦੇ ਜਾ ਕੇ ਨੁਕਸਾਨ ਹੋਣਾ ਸੀ ਨਾ ਕੀ ਕਹਿਣੇ ਲਾਲਾ ਕੀ ਇਹਦੇ ਕਹਿਣੀ ਨਾਲ ਆ ਬਿਹਤਰ ਹੈ ਕਿ ਡਾਂਗ ਵੀ ਵੱਜ ਜੇ ਤੇ ਸੱਪ ਵੀ ਮਰ ਜੇ ਦੁਸ਼ਮਣ ਦੀ ਸਭ ਤੋਂ ਪਹਿਲਾਂ ਮਾਲੀ ਹਾਲਤ ਕਮਜ਼ੋਰ ਕਰੋ ਫਿਰ ਉਹਨੂੰ ਕਰੋ ਹਾਲਾਂਕਿ ਲਾਲਾ ਨਾ ਤਾਂ ਕੋਈ ਡਾਂਗ ਹੈ ਤੇ ਨਾ ਤਾਂ ਕੋਈ ਸੱਪ ਹੈ ਇਸ ਦੇ ਬਾਵਜੂਦ ਯਾਰ ਜੋ ਕੈਸੀ ਗੇਮ ਪਾਈ ਹੈ ਕੰਮ ਦੋਵੇਂ ਹੋ ਗਏ ਨਾ ਹਾਏ ਹਾਏ ਲੈ ਅੱਜ ਤੋਂ ਬਾਅਦ ਇਹ ਤੇਰੇ ਨਾਲ ਲੜੇਗਾ ਨਹੀਂ ਉਹਨੂੰ ਪਤਾ ਲੱਗ ਗਿਆ ਕਿ ਲੜਾਈ ਤੇਰੀ ਮੇਰੀ ਹੋਈ ਸੀ ਜਿਹਦੀ ਸ਼ਹਜ਼ਾਦਾ ਵਜ੍ਹਾ ਤੋਂ ਇਹ ਕੰਮ ਹੋਇਆ ਲਾਲਾ ਮੰਨ ਗਿਆ ਤੈਨੂੰ ਸ਼ਹਜ਼ਾਦਾ ਮਾਨਣਾ ਮੈਂ ਸਾਰੀ ਜ਼ਿੰਦਗੀ ਇਹਦੇ ਕੋ ਮੇਰਾ ਵੈਰ ਪੈ ਜਾਣਾ ਸੀ ਤੂੰ ਐਸਾ ਹੀ ਯਾਰ ਕੀ ਕਹਿਣੇ ਹੁਣ ਮੰਨ ਗਿਆ ਨਾ ਹਾਏ ਹਾਏ ਹੁਣ ਕਿਸੇ ਨਾਲ ਲੜੀ ਨਾ ਉੱਠ ਨੱਚ ਚੱਲਣਾ ਚਾਹੀਦਾ